ਬਾਦਸ਼ਾਹਾਂ ਦੇ ਹਮੇਸ਼ਾ ਸ਼ੌਕ ਬੜੇ ਬੜੇ ਵੱਡੇ ਹੁੰਦੇ ਨੇ। ਬਾਦਸ਼ਾਹ ਨੂੰ ਸ਼ੌਕ ਸੀ ਆਲੀਸ਼ਾਨ ਮਹੱਲ ਬਣਾਉਣ ਦਾ। ਬਾਦਸ਼ਾਹ ਦਾ ਕਈਆਂ ਸਾਲਾਂ ਤੋਂ ਬਾਅਦ ਜਦੋਂ ਮਹੱਲ ਤਮੀਰ ਹੋ ਗਿਆ ਤੇ ਉਹਨੇ ਆਪਣੀ ਰਾਏ ਦੇ ਵਿੱਚ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਆਣ ਕੇ ਮੇਰੇ ਮਹੱਲ ਦੇ ਵਿੱਚੋਂ ਨੁਕਸ ਕੱਢ ਦਵੇ ਵੀ ਇੱਥੋਂ ਸਹੀ ਨਹੀਂ ਬਣਿਆ, ਉਹਨੂੰ ਮੈਂ ਮੂੰਹ ਮੰਗਿਆ ਨਾਮ ਦਿਆਂਗਾ। ਸ਼ਹਿਰ ਦੇ ਲੋਕ ਸਾਰੇ ਨਾਸਾ ਆਣ ਕੇ ਕੋਈ ਆਖੇ ਇੱਥੇ ਰੋੜਾ ਨਹੀਂ ਸਹੀ ਲੱਗਾ, ਇੱਥੇ ਸੀਮੈਂਟ ਨਹੀਂ ਸਹੀ ਲੱਗਾ, ਦਰਵਾਜ਼ਾ ਨਹੀਂ ਠੀਕ। ਕਈਆਂ ਨੇ ਤਾਰੀਫ ਕੀਤੀ, ਕਈਆਂ ਨੇ ਬਾਦਸ਼ਾਹ ਦੇ ਵਿੱਚੋਂ ਨੁਕਸ ਕੱਢੇ ਮਹੱਲ ਦੇ ਵਿੱਚੋਂ। ਲੇਕਿਨ ਇੱਕ ਬਜ਼ੁਰਗ ਜਦੋਂ ਸ਼ਾਮ ਦਾ ਟਾਈਮ ਸੀ ਉਦੋਂ ਆਇਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਤੁਹਾਡਾ ਮਹੱਲ ਬਿਲਕੁਲ ਠੀਕ ਸੀ, ਲੇਕਿਨ ਜਿਹੜੇ ਸਾਹਮਣੇ ਰੋੜੇ ਤੇ ਮਿੱਟੀ ਛਿੱਟੀ ਪਈ ਸੀ ਉਹ ਉੱਭਰਦੀ ਸੀ, ਲੋਕਾਂ ਦੇ ਪੈਰ ਖਰਾਬ ਹੋਏ ਨੇ, ਲੋਕਾਂ ਨੂੰ ਰੁਕਾਵਟ ਪੇਸ਼ ਆਈ ਏ। ਬਸ ਉਹ ਹੀ ਨੁਕਸ ਸੀ ਮਹੱਲ ਦੇ ਵਿੱਚ, ਬਾਕੀ ਕੋਈ ਨਹੀਂ ਸੀ। ਤੇ ਆਹ ਤੁਹਾਡੇ ਉਸ ਰੋੜਿਆਂ ਦੇ ਥੱਲਿਓਂ ਅਸ਼ਰਫੀਆਂ ਦੀ ਥੈਲੀ ਨਿਕਲੀ ਇੱਕ, ਤੇ ਆ ਆਪਣੀ ਤੁਸੀਂ ਸਾਂਭ ਲਵੋ। ਤੇ ਬਾਦਸ਼ਾਹ ਦਾ ਰੋੜੇ ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੈਂ ਲੇਟ ਤਾਂ ਹੀ ਆਇਆ, ਮੈਂ ਰੋੜੇ ਸਾਈਡ ਤੇ ਕੀਤੇ ਨੇ, ਉੱਥੇ ਪਾਣੀ ਤਰੌਂਕਿਆ, ਮੈਂ ਉਹ ਰਸਤਾ ਤੁਹਾਡਾ ਜਿਹੜਾ ਸੀ ਉਹ ਬਿਲਕੁਲ ਮਹੱਲ ਦਾ ਕਲੀਅਰ ਕਰਕੇ ਆਇਆ। ਬਾਦਸ਼ਾਹ ਨੇ ਆਖਿਆ ਇਹੋ ਹੀ ਇਨਾਮ ਸੀ ਜਿਹੜਾ ਮੈਂ ਦੇਣਾ ਸੀ, ਤੇ ਬਾਕੀ ਤੁਸੀਂ ਸਹੀ ਕੀਤਾ ਵੇ, ਸਹੀ ਨੁਕਸ ਉਹ ਹੀ ਸੀ ਜਿਹੜਾ ਤੁਸੀਂ ਕੱਢਿਆ, ਬਾਕੀ ਤੇ ਨੁਕਸ ਕਿਤੇ ਮੇਰੇ ਕਾਰੀਗਰਾਂ ਛੱਡਿਆ ਹੀ ਕੋਈ ਨਹੀਂ। ਗੱਲ ਇਹ ਵੀ ਕਈ ਲੋਕ ਜਿਹੜੇ ਨੇ ਨਾ, ਉਹਨਾਂ ਦਾ ਮਕਸਦ ਹੀ ਇਸੇ ਤਰ੍ਹਾਂ ਹੁੰਦਾ ਕਿ ਕਈਆਂ ਚੀਜ਼ਾਂ 'ਚੋਂ ਕੀੜੇ ਕੱਢਣਾ। ਹਾਲਾਂਕਿ ਜਿਹੜੀ ਚੀਜ਼ ਗਲਤ ਹੁੰਦੀ ਹੈ ਉਹਨੂੰ ਗਲਤ ਨਹੀਂ ਉਹ ਕਹਿੰਦੇ, ਜਿੱਥੋਂ ਸਹੀ ਚੀਜ਼ਾਂ ਨੇ ਉੱਥੇ ਆਣ ਕੇ ਗਲਤ ਕਰਦੇ ਨੇ। ਕਿਉਂਕਿ ਜਿੱਥੇ ਗਲਤ ਕਹਿਣ ਦੇ ਜਿਹੜੀ ਗਲਤੀ ਹੈ ਉਹਦੇ ਵਿੱਚੋਂ ਕੱਢਦੇ ਉਹਨਾਂ ਦਾ ਟਾਈਮ ਲੱਗਣਾ, ਕਿਉਂ ਉੱਥੇ ਉਹ ਕੰਮ ਨਹੀਂ ਕਰਨਾ ਚਾਹੁੰਦੇ। ਜਿਹੜਾ ਸਹੀ ਕੰਮ ਕਰ ਰਿਹਾ ਉਹਦੇ 'ਚੋਂ ਰੁਕਾਵਟਾਂ ਆਣ ਕੇ ਕਰਨੀਆਂ, ਜਿੱਥੇ ਮਿਹਨਤ ਹੋਈ ਉੱਥੇ ਆਣ ਕੇ ਨੁਕਤਾਚੀਨੀਆਂ ਕਰਦੇ ਨੇ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਉਹਨਾਂ ਸਾਰਿਆਂ ਨੂੰ ਨੇਕ ਹਦਾਇਤ ਦੇਵੇ ਜਿਹੜੇ ਲੋਕਾਂ ਤੇ ਗਲਤ ਤਨਕੀਦ ਕਰਦੇ ਨੇ। ਤਨਕੀਦ ਕਰਿਆ ਕਰੋ, ਇੱਜ਼ਤ ਦੇ ਦਾਇਰੇ 'ਚ ਰਹਿ ਕੇ ਕਰਿਆ ਕਰੋ, ਕਿਸੇ ਦੀ ਤਜ਼ਲੀਲ ਨਾ ਕਰਿਆ ਕਰੋ। ਇਸ ਤਰ੍ਹਾਂ ਤਨਕੀਦ ਕਰਿਆ ਕਰੋ ਕਿ ਤੁਹਾਡੇ ਕੋਲ ਕੋਈ ਬੰਦਾ ਕੋਈ ਸਿੱਖੇ। ਬੇਇੱਜ਼ਤ ਨਾ ਕਰਿਆ ਕਰੋ ਅਗਲੇ ਬੰਦੇ ਨੂੰ, ਕਿਉਂਕਿ ਬੇਇੱਜ਼ਤੀ ਦੇ ਵਿੱਚ ਅਗਲਾ ਵੀ ਫਿਰ ਤੁਹਾਡੀ ਦੁਬਾਰਾ ਬੇਇੱਜ਼ਤੀ ਕਰਦਾ, ਤੁਹਾਡੀ ਵੀ ਉਹਦੇ 'ਚ ਇੱਜ਼ਤ ਨਹੀਂ ਰਹਿ